ਦਰਸ਼ਕੋ ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਾਂਗੇ ਇੱਕ ਲਿਖਤ ਦੇ ਬਾਰੇ ਜਿਹੜੀ ਕਿ ਸਾਨੂੰ ਮੱਧ ਪ੍ਰਦੇਸ਼ ਤੋਂ ਜਿਹੜੇ ਸਾਡੇ ਵਿਊਅਰ ਨੇ ਬਾਜ ਸਿੰਘ ਹੋਰਾਂ ਵੱਲੋਂ ਵਸੂਲ ਹੋਈ ਹੈ। ਸੋ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਸਿੰਧੀ ਮੂਲ ਦੇ ਲੋਕ ਜਿਹੜੇ ਗੁਰੂ ਸਾਹਿਬਾਨਾਂ ਨੂੰ ਬਹੁਤ ਪਿਆਰ ਕਰਦੇ ਨੇ ਔਰ ਸਿੱਖੀ ਵਿੱਚ ਸ਼ਰਧਾ ਰੱਖਦੇ ਨੇ ਔਰ ਪਰ ਬਹੁ ਗਿਣਤੀ ਸਿੰਧੀ ਜਿਹੜੇ ਨੇ ਉਹ RSS ਦੇ ਹਿੰਦੂਤਵਾ ਦੇ ਏਜੰਡੇ ਦੇ ਹਮਾਇਤੀ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਦਿਨਾਂ 'ਚ ਅਸੀਂ ਡਾਕਟਰ ਪਾਵਾ ਦੀ ਲਿਖਤ ਡਿਸਕਸ ਕੀਤੀ ਸੀ ਜਿਹੜੇ ਦਿੱਲੀ ਬੇਸਡ ਨੇ ਔਰ ਮੈਨੂੰ ਅੰਦਾਜ਼ਾ ਹੋਇਆ ਸੀ ਕਿ ਵੀ ਸ਼ਾਇਦ ਉਹ ਸਿੰਧੀ ਮੂਲ ਦੇ ਨੇ ਔਰ ਉਹਨਾਂ ਨੇ ਸਹਿਜਧਾਰੀ ਜਾਂ ਗੁਰੂ ਕੇ ਸੇਵਕ ਵਰਸਸ ਸਿੱਖੀ ਸਰੂਪ ਦਾ ਜ਼ਿਕਰ ਕੀਤਾ ਸੀ। ਔਰ ਸਾਡੇ ਦੂਸਰੇ ਵਿਊਅਰ ਜਿਹੜੇ ਬਾਜ ਸਿੰਘ ਲਗਾਤਾਰਤਾ ਨਾਲ ਸਾਨੂੰ ਲਿਖਦੇ ਨੇ, ਮੱਧ ਪ੍ਰਦੇਸ਼ ਬੇਸਡ ਨੇ, ਉਹਨਾਂ ਨੇ ਇਸ ਦੇ ਉੱਤੇ ਹੀ ਇੱਕ ਲੈਟਰ ਲਿਖਿਆ ਜਿਹਦੇ 'ਚ ਉਹਨਾਂ ਨੇ ਕਿਹਾ ਵੀ ਜਿਹੜਾ ਸਿੰਧੀਆਂ ਦਾ ਪਿਆਰ ਹੈ ਔਰ ਉਹਨਾਂ ਦਾ ਹੈਡਲਾਈਨ ਉਹਨਾਂ ਦੀ ਅਸੀਂ ਚੁਣੀ ਹੈ ਕਿ ਸਿੰਧੀਜ਼ ਲਵ ਫਾਰ ਸਿੱਖ ਗੁਰੂਜ਼, ਲੇਕਿਨ ਪੋਲੀਟੀਕਲੀ ਉਹਨਾਂ ਦੀ ਗਲਤ ਅਲਾਈਨਮੈਂਟ ਜਾਂ RSS ਨਾਲ ਹੁੰਦੀ ਹੈ। ਸੋ ਮੈਨੂੰ ਇਹ ਲੱਗਿਆ ਕਿ ਵੀ ਮੈਂ ਇਹ ਸ਼ੇਅਰ ਕਰਾਂ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਵੀ ਡੇ ਟੂ ਡੇ ਜਿਹੜੀਆਂ ਐਕਟੀਵਿਟੀਜ਼ ਜਾਂ ਨਿਊਜ਼ ਜਾਂ ਡਿਵੈਲਪਮੈਂਟਸ ਹੁੰਦੀਆਂ ਨੇ ਉਹਨਾਂ ਦੇ ਉੱਤੇ ਤਬਸਰੇ ਜਾਂ ਕਾਮੈਂਟਰੀ ਤੋਂ ਇਲਾਵਾ ਵੀ ਅਸੀਂ ਜਿਹੜੇ ਬ੍ਰੌਡਰ ਕੰਟੈਕਸਟ ਦੇ ਟੌਪਿਕ ਨੇ ਉਹਨਾਂ ਨੂੰ ਵਿਚਾਰ ਚਰਚਾ ਦਾ ਇਸ਼ੂ ਬਣਾਈਏ। ਬਿਲਕੁਲ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਬੇਸਿਕਲੀ ਮੈਂ ਸਿੰਧੀ ਹਾਂ ਬਾਈ ਬਰਥ, ਮੈਂ ਮੱਧ ਪ੍ਰਦੇਸ਼ 'ਚ ਰਹਿੰਦਾ ਔਰ ਬਹੁਤ ਤਾਜ਼ਾ ਹਾਲਾਤ 'ਚ ਗੁਰੂ ਦੀ ਕਿਰਪਾ ਨਾਲ ਮੈਂ ਸਿੱਖੀ ਦੇ ਵਿੱਚ ਆਇਆ ਔਰ ਅਸੀਂ ਜਦੋਂ ਸਿੰਧੀਆਂ ਦੀ ਰਿਲੇਸ਼ਨਸ਼ਿਪ ਗੁਰੂ ਜੀ ਨਾਲ ਦੇਖਦੇ ਹਾਂ ਗੁਰੂ ਨਾਨਕ ਸਾਹਿਬ ਦੇ ਟਾਈਮ ਤੋਂ, ਤੇ ਅਸੀਂ ਦੇਖਦੇ ਹਾਂ ਕਿ ਸਿੰਧੀ ਜਿਹੜੇ ਨੇ ਬਹੁਤ ਪਿਆਰ ਕਰਦੇ ਨੇ ਗੁਰੂ ਸਾਹਿਬਾਨ ਨੂੰ ਔਰ ਦੇ ਲਵ ਸਿੱਖ ਗੁਰੂਜ਼ ਸੋ ਮਚ। ਫਿਰ ਉਹਨਾਂ ਕਿਹਾ ਬਟ ਪੋਲੀਟੀਕਲੀ ਆਈ ਹੈਵ ਨੋਟਿਸਡ ਦੈਟ ਸਿੰਧੀਜ਼ ਵਿਚ ਸਟਾਰਟਡ ਲਿਵਿੰਗ ਇਨ ਇੰਡੀਆ ਆਫਟਰ 1947 quickly accepted slavery of Hindus and also started representing themselves as Hindu, which is very shameful because Sindhi name itself defines we belong to Sindh area, which is currently located in Pakistan and nothing to do with the title Hindu. Same in Pakistan also after partition, Sindhis which stayed there accepted Islam. My grandfather also used to tell me about his childhood memories that how my grandfather with his parents and relatives left their havelis and precious ornaments due to madness, pagalpan of 1947. ਹੁਣ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਅਸੀਂ ਸਿੰਧ ਪ੍ਰੋਵਿੰਸ ਦੀ ਗੱਲ ਕਰਦੇ ਹਾਂ, ਇਹ ਕਿਸੇ ਵੇਲੇ ਬੰਬਈ ਪ੍ਰੋਵਿੰਸ ਦਾ ਹਿੱਸਾ ਸੀ। ਅੰਗਰੇਜ਼ਾਂ ਨੇ 20ਵੀਂ ਸਦੀ ਦੀ ਬਿਗਨਿੰਗ 'ਚ ਸਿੰਧ ਨੂੰ ਇੱਕ ਅੱਡ ਸਟੇਟ ਬਣਾਇਆ ਔਰ ਬੰਬੇ ਜਿਹਦੇ 'ਚੋਂ ਫਿਰ ਬਾਅਦ ਦੇ ਵਿੱਚ ਮਹਾਰਾਸ਼ਟਰ ਔਰ ਗੁਜਰਾਤ ਦੋ ਸਟੇਟਾਂ 1950 'ਚ ਨਿਕਲੀਆਂ। ਸੋ ਬਹੁਤ ਵਾਰ ਜਦੋਂ ਅਸੀਂ ਇਸ ਖਿੱਤੇ ਦੇ ਵਿੱਚ ਜਾਂ ਸਿੱਖ ਹਿਸਟਰੀ 'ਚ ਮਹਾਰਾਜਾ ਰਣਜੀਤ ਸਿੰਘ ਪੀਰੀਅਡ ਦੀ ਗੱਲ ਕਰਦੇ ਹਾਂ, ਅਟਕ ਦਰਿਆ ਦੀ ਗੱਲ ਕਰਦੇ ਹਾਂ ਕਿ ਭਾਈ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਕਿਵੇਂ ਅਟਕ ਦਰਿਆ ਕ੍ਰੋਸ ਕੀਤਾ। ਹੁਣ ਜਿਹੜਾ ਅਟਕ ਹੈ ਇਹ ਦਰਿਆਏ ਸਿੰਧ ਹੈ ਜਿਸ ਨੂੰ ਇੰਡਸ ਵੀ ਕਿਹਾ ਜਾਂਦਾ ਹੈ, ਦਰਿਆਏ ਸਿੰਧ ਵੀ ਕਿਹਾ ਜਾਂਦਾ ਹੈ ਔਰ ਇਨਫੈਕਟ ਇਹੀ ਪੰਜਾਬ ਦੀਆਂ ਜਾਂ ਉਸ ਵੇਲੇ ਦੇ ਇਸ ਖਿੱਤੇ ਦੀਆਂ ਜਿਸ ਨੂੰ ਅਰਬਾਂ ਨੇ ਔਰ ਦੂਜਿਆਂ ਨੇ ਹਿੰਦੁਸਤਾਨ ਨੇਮ ਕੀਤਾ, ਹਿੰਦ, ਇਹਦੇ 'ਤੇ ਵੀ ਅੱਡ ਥਿਊਰੀਜ਼ ਨੇ ਕਿ ਵੀ ਗਰੀਕਸ ਨੇ ਇਹਨੂੰ ਇੰਡਸ ਕਿਹਾ ਜਿਹੜਾ ਸਿੰਧ ਸੀ, ਸਿੰਧ ਦਾ ਇੰਡ ਇਸ ਲਈ ਕਿਉਂਕਿ ਉਹਨਾਂ ਦੀ ਲੈਂਗੁਏਜ ਦੇ ਵਿੱਚ ਐਸ ਲਫ਼ਜ਼ ਨਹੀਂ ਸੀ, ਆਈ ਇਸਤੇਮਾਲ ਹੋਇਆ ਔਰ ਕੁਛ ਜਿਹੜੇ ਨੇ ਉਹ ਇਸ ਨੂੰ ਜਿਹੜਾ ਹਿੰਦੂ ਲਫ਼ਜ਼ ਦਾ ਓਰੀਜਨ ਹੈ ਉਹਨੂੰ ਵੀ ਇਸ ਨਾਲ ਦੇਖਦੇ ਨੇ ਕਿ ਵੀ ਇੰਡਸ ਜਿਨ੍ਹਾਂ ਤੋਂ ਨਹੀਂ ਸੀ ਕਿਹਾ ਜਾਂਦਾ ਉਹਨਾਂ ਨੇ ਆਈ ਨੂੰ ਹਿੰਦ, ਜਿਵੇਂ ਇੱਥੇ ਸੈਨ ਜੋਜ਼ੇ ਲਿਖਿਆ ਜਾਂਦਾ ਹੈ ਪਰ ਬੋਲਿਆ ਹੋਜ਼ੇ ਜਾਂਦਾ ਹੈ ਕਿਉਂਕਿ ਜੇ ਲਫ਼ਜ਼ ਨਹੀਂ ਹੈ ਉਸ ਜਿਹੜਾ ਪਾਰਟ ਤੋਂ ਐਚ ਦੇ ਲਈ ਸਪੈਨਿਸ਼ ਦੇ ਵਿੱਚ ਲਫ਼ਜ਼ ਨਹੀਂ ਹੈ। ਸੋ ਈਵਨ ਹਿੰਦੂ ਲਫ਼ਜ਼ ਦਾ ਓਰੀਜਨ ਵੀ ਇੱਕ ਸੈਟ ਆਫ ਸਕਾਲਰਸ ਦਾ ਇਹ ਕਹਿਣਾ ਹੈ ਕਿ ਜਿਹੜੇ ਦਰਿਆਏ ਸਿੰਧ ਦੇ ਇੱਧਰ ਵਸਣ ਵਾਲੇ ਲੋਕ ਸੀ ਉਹਨਾਂ ਦੇ ਲਈ ਹਿੰਦੂ ਲਫ਼ਜ਼ ਇਸਤੇਮਾਲ ਕੀਤਾ ਗਿਆ। ਹਾਲਾਂਕਿ ਇਸ ਦੇ ਉੱਤੇ ਹੋਰ ਵੀ ਥਿਊਰੀਜ਼ ਨੇ ਕਿ ਭਾਈ ਇਹ ਔਰ ਜਿਹੜੀ ਜੇ ਆਰੀਆ ਸਮਾਜ ਜਾਂ ਸਵਾਮੀ ਦਿਆਨੰਦ ਔਰ ਉਹਨਾਂ ਦਾ ਲੌਜਿਕ ਮੰਨੋ ਤਾਂ ਉਹ ਤਾਂ ਉਹਨਾਂ ਦਾ ਆਪਣੇ ਫੋਲੋਅਰਸ ਨੂੰ ਕਹਿਣਾ ਸੀ ਕਿ ਹਿੰਦੂ ਦਾ ਮਤਲਬ ਗੁਲਾਮ ਹੁੰਦਾ ਹੈ, ਚੋਰ ਹੁੰਦਾ ਹੈ, ਬੇਈਮਾਨ ਹੁੰਦਾ ਹੈ। ਇਸ ਲਈ ਉਹਨਾਂ ਨੇ ਕਾਲ ਇਹ ਦਿੱਤੀ ਸੀ ਕਿ ਆਪਣੇ ਆਪ ਨੂੰ ਹਿੰਦੂ ਨਾ ਕਹਾਓ, ਆਰੀਆ ਕਹਾਓ ਔਰ ਉਸ ਤੋਂ ਹੀ ਆਰੀਆ ਸਮਾਜ ਔਰ ਇਹ ਬੋਡੀਜ਼ ਫਾਊਂਡ ਕੀਤੀਆਂ। ਇਹ
ਅਲੱਗ-ਅਲੱਗ ਜਿਹੜੇ ਨੇ ਇੰਟਰਪ੍ਰੀਟੇਸ਼ਨਸ ਨੇ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਪਹਿਲਾ ਹਮਲਾ ਇਸ ਖਿੱਤੇ ਦੇ ਵਿੱਚ ਜੇ ਅਸੀਂ ਇੰਡਸ ਦਰਿਆਏ ਸਿੰਧ ਜਾਂ ਉਸ ਤੋਂ ਕਰੀਏ ਤੇ ਉਹ ਮੁਹੰਮਦ ਬਿਨ ਕਾਸਮ ਨੇ ਜਦੋਂ ਅਜੇ ਇਸਲਾਮ ਪ੍ਰਗਟ ਹੁੰਦਾ ਹੈ ਜਾਂ ਨਬੀ ਮੁਹੰਮਦ ਜਿਹੜੇ ਨੇ ਉਹ ਇਸ ਦੁਨੀਆ ਤੋਂ ਜਾਂਦੇ ਨੇ ਔਰ ਉਸ ਤੇ 70 ਸਾਲ ਦੇ ਵਿੱਚ ਮੁਹੰਮਦ ਬਿਨ ਕਾਸਮ 15-16 ਸਾਲਾਂ ਦਾ ਮੁੰਡਾ ਉੱਥੋਂ ਅਰਬ ਚੋਂ ਉੱਠ ਕੇ ਔਰ ਸਿੰਧ ਦੇ ਵਿੱਚ ਰਾਜਾ ਦਾਹਰ ਉਹਦੀ ਹਕੂਮਤ ਸੀ, ਉਸ ਦੇ ਉੱਤੇ ਹਮਲਾ ਕਰਕੇ ਸਿੰਧ ਨੂੰ ਫਤਹ ਕਰ ਲੈਂਦਾ ਔਰ ਉਹ ਭਾਵੇਂ ਉਹਦਾ ਆਪਣਾ ਐਂਡ ਬੜਾ ਟ੍ਰੈਜਿਕ ਹੁੰਦਾ, ਉਹ ਇੱਕ ਵੱਖਰੀ ਕਹਾਣੀ ਹੈ। ਪਰ ਇਹਦੇ ਨਾਲ ਜਿਹੜੀ ਪਹਿਲੀ ਇਸਲਾਮ ਦੀ ਦਸਤਕ ਥਰੂ ਅਰਬਸ ਹੁੰਦੀ ਹੈ, ਹਮਲਾਵਰ ਇੱਕ ਦਸਤਕ ਮਾਲਾਬਾਰ 'ਚ ਹੁੰਦੀ ਹੈ, ਜਿਹੜਾ ਅੱਜ ਕੇਰਲ ਹੈ, ਉਹ ਵਪਾਰੀ ਅਰਬਾਂ ਦੀ ਹੁੰਦੀ ਹੈ। ਇਸ ਲਈ ਤੁਸੀਂ ਜਿਹੜਾ ਸਾਊਥ ਦੇ ਵਿੱਚ ਇਸਲਾਮ ਦੇਖੋਗੇ, ਕੇਰਲਾ ਜਾਂ ਈਵਨ ਤਮਿਲਨਾਡੂ, ਉਹਨਾਂ ਦੀ ਇੱਕ ਵੱਖਰੀ ਲਾਈਨ ਹੈ। ਸੋ ਇੱਥੇ ਸਿੰਧ ਦੇ ਵਿੱਚ ਜਿਹੜਾ ਇਸ ਤਰੀਕੇ ਨਾਲ ਇਸਲਾਮ ਦਾ ਆਲਮੋਸਟ 1400 ਸਾਲ ਪਹਿਲਾਂ ਹੀ ਇਸਲਾਮ ਦੀ ਦਸਤਕ ਹੁੰਦੀ ਹੈ ਔਰ ਪ੍ਰੈਜ਼ੈਂਸ ਹੁੰਦੀ ਹੈ। ਗੁਰੂ ਨਾਨਕ ਪਾਤਸ਼ਾਹ ਦੇ ਨਾਲ ਜੁੜਿਆ ਹੋਇਆ ਜਿਹੜਾ, ਜਿਵੇਂ ਸਾਡੇ ਵੀਰ ਬਾਜ ਸਿੰਘ ਹੋਰਾਂ ਨੇ ਕਿਹਾ, ਗੁਰੂ ਨਾਨਕ ਪਾਤਸ਼ਾਹ ਸਿੰਧ 'ਚ ਗਏ, ਬਹੁਤ ਸਾਰੇ ਜਿਹੜੇ ਉਹਨਾਂ ਦੇ ਨਾਂ ਨਾਲ ਜੁੜੇ ਹੋਏ ਮੁਕਾਮ ਵੀ ਨੇ ਔਰ ਸਿੰਧੀਆਂ ਦੇ ਵਿੱਚ ਜਿਹੜਾ, ਕਿਉਂਕਿ ਉਸ ਤੋਂ ਪਹਿਲਾਂ ਸਿੰਧ ਦਾ ਇੱਕ ਬੜਾ ਕਾਮਨ ਟੋਲਰੈਂਟ ਕਲਚਰ ਵੀ ਰਿਹਾ ਹੈ, ਜਿਸ ਨੂੰ ਜੇ ਤੁਸੀਂ ਦਮਾਦਮ ਮਸਤ ਕਲੰਦਰ ਔਰ ਸੂਫੀ ਫਕੀਰਾਂ ਦਾ ਵੀ, ਔਰ ਹੁਣ ਵੀ ਜਿਹੜੀਆਂ ਬਹੁਤ ਸਾਰੀਆਂ ਸੂਫੀ ਦਰਗਾਹਾਂ ਨੇ ਜਾਂ ਦੂਜੀਆਂ ਨੇ ਤੁਹਾਨੂੰ ਸਿੰਧ 'ਚ ਮਿਲਣਗੀਆਂ ਔਰ ਉਹਨਾਂ ਦੀ ਇੱਕ ਭਾਈਚਾਰਕ ਸੁਸਾਇਟੀ ਹੈ ਜਿਹੜੀ ਕਰਦੀ ਹੈ। ਲੇਕਿਨ ਪੋਲੀਟੀਕਲ ਪਾਵਰ ਕਿੰਨੀ ਇੰਪੋਰਟੈਂਟ ਹੁੰਦੀ ਹੈ ਕਿਸੇ ਵੀ ਮਜ਼ਹਬ ਦੇ ਫੈਲਾਅ ਦੇ ਲਈ। ਇਸਲਾਮ ਮੁਹੰਮਦ ਬਿਨ ਕਾਸਮ ਦੇ ਨਾਲ ਆਇਆ ਔਰ ਫਿਰ ਅਸੀਂ ਦੇਖਦੇ ਹਾਂ ਵੀ ਦੂਸਰੇ ਰੈਸਟ ਆਫ ਦਾ ਇੰਡੀਆ ਦੇ ਵਿੱਚ ਮਹਿਮੂਦ ਗਜ਼ਨਵੀ ਦੇ ਨਾਲ ਹਮਲਿਆਂ ਦਾ ਦੌਰਾ ਸ਼ੁਰੂ ਹੋਇਆ ਔਰ ਫਿਰ ਮੁਹੰਮਦ ਗੌਰੀ ਦੇ ਨਾਲ 11ਵੀਂ-12ਵੀਂ ਸਦੀ ਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਨੂੰ ਜਦੋਂ ਹਰਾਇਆ ਜਾਂਦਾ, ਦਿੱਲੀ ਪਾਵਰ ਸੈਂਟਰ ਬਣਦਾ। ਬਿਲਕੁਲ ਸਿੱਖ ਰਾਜ ਵੇਲੇ ਵੀ ਜਿਹੜਾ ਸਿੰਧ ਦੇ, ਕਿਉਂਕਿ ਸਾਡੇ ਵੀਰ ਸਿੰਧੀ ਨੇ ਔਰ ਉਸ ਪੀਰੀਅਡ 'ਚ ਵੀ ਸਿੰਧ ਦੇ ਜਿਹੜੇ ਹਾਲਾਂਕਿ ਸਿੰਧ ਦੇ ਵਿੱਚ ਵਡੇਰਿਆਂ ਦਾ ਬਹੁਤਾ ਪ੍ਰਭਾਵ ਸੀ, ਪਰ ਸਿੰਧੀ ਜਿਹੜੇ ਆਪਣੇ ਆਪ ਨੂੰ ਪੰਥ ਸੇਵਕ ਜਾਂ ਇਕੱਲੇ ਗੁਰੂ ਕੇ ਸੇਵਕ ਕਰਕੇ ਇਹਨਾਂ ਨੂੰ ਜਾਣਿਆ ਜਾਂਦਾ ਸੀ, ਉਹ ਲਾਹੌਰ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ 'ਚ ਇਸ ਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਲੈ ਕੇ ਗਏ ਔਰ ਲੇਕਿਨ ਸਿੰਧ ਸਿੱਖ ਰਾਜ ਦਾ ਹਿੱਸਾ ਨਹੀਂ ਬਣ ਸਕਿਆ। ਰੀਜ਼ਨ 1809 ਦੀ ਅੰਮ੍ਰਿਤਸਰ ਦੀ ਸੰਧੀ, ਜਿੱਥੇ ਸਤਲੁਜ ਦਰਿਆ ਨੂੰ ਹੱਦ ਮੰਨ ਲਿਆ ਗਿਆ ਸੀ। ਹਾਲਾਂਕਿ ਮਹਾਰਾਜਾ ਰਣਜੀਤ ਸਿੰਘ ਨੇ ਡੇਰਾ ਇਸਮਾਇਲ ਕੀ ਉਹਨਾਂ ਦਾ ਹੈ, ਉਹ ਸਾਰੇ ਕੰਕਰ ਸ਼ਿਕਾਰਪੁਰ, ਹੁਣ ਸ਼ਿਕਾਰਪੁਰ ਸਿੰਧ ਦੇ ਪੈਰਾਂ ਦੀ ਰਿਆਸਤ ਪਈ, ਉਹ ਸਾਰੇ ਕੰਕਰ ਕਰ ਲਏ। ਜਿਉਂ ਹੀ ਦਰਿਆ ਸਿੰਧ ਜਿਹੜਾ ਉਹ ਸਤਲੁਜ ਕ੍ਰਾਸ ਕਰਨ ਲੱਗੇ, ਸਤਲੁਜ ਦੇ ਪਰਲੇ ਪਾਸੇ ਸਤਲੁਜ ਜਾ ਕੇ ਉੱਥੇ ਹੁੰਦਾ, ਉਹਨਾਂ ਨੇ ਅੰਗਰੇਜ਼ਾਂ ਨੇ ਉਹ ਟਰੀਟੀ ਕੱਢ ਲਈ ਵੀ ਤੁਸੀਂ ਸਿੰਧ 'ਚ ਨਹੀਂ ਜਾ। ਸੋ ਜੇ ਜਿਹੜਾ ਇਹਨਾਂ ਦਾ ਇੱਕ ਸਵਾਲ ਹੈ ਕਿ ਵੀ ਪੋਲੀਟੀਕਲੀ ਜਿਹੜਾ ਸਿੰਧੀ ਹਿੰਦੂ ਹੈ ਉਹ ਕਿਉਂ ਆਰਐਸਐਸ ਜਾਂ ਹਿੰਦੂਤਵਾ ਦੇ ਖਾਤੇ ਗਿਆ? ਕਿਉਂਕਿ ਪਹਿਲਾਂ ਤਾਂ ਸਿੰਧ ਦੇ ਵਿੱਚ ਕਿਉਂਕਿ ਇਸਲਾਮ ਸਭ ਤੋਂ ਪਹਿਲਾਂ ਆਇਆ, ਤੇਜ਼ੀ ਨਾਲ ਫੈਲਿਆ, ਉਹਦਾ ਸੀ ਰੀਜ਼ਨ ਕਿ ਵੀ ਉਹਨਾਂ ਨੇ ਆਪਣੇ ਆਪ ਨੂੰ ਜਿੰਨਾ ਕੁ ਵੀ ਉਹ ਉਹਨਾਂ ਪਰੰਪਰਾਵਾਂ ਨਾਲ ਜੁੜੇ ਸੀ, ਸਾਈਧਾਰੀ ਪਰੰਪਰਾ ਨਾਲ ਵੀ ਜੁੜੇ। ਜੇ ਪੋਲੀਟੀਕਲ ਪਾਵਰ ਸਿੰਧ ਵੀ ਸਿੱਖ ਰਾਜ ਦਾ ਹਿੱਸਾ ਬਣਦਾ ਤੇ ਇਹੀ ਅੰਮ੍ਰਿਤ ਛਕ ਕੇ ਸਿੰਘ ਸਜੇ ਹੁੰਦੇ। ਔਰ ਇਹ ਜਦੋਂ ਆਏ, ਕਿਉਂਕਿ ਗਵਾਚ ਗਏ ਇਹਨਾਂ ਦੀ ਆਪਣੀ ਆਈਡੈਂਟੀਟੀ। ਹਾਲਾਂਕਿ ਸਿੰਧੀਆਂ ਨੇ ਬਹੁਤ ਸਾਰੀਆਂ ਥਾਵਾਂ 'ਤੇ ਆਪਣੀਆਂ ਰਸਮਾਂ, ਆਪਣਾ ਦੂਜਾ ਕਈ ਕੁਛ ਕਾਇਮ ਰੱਖਿਆ ਹੋਇਆ, ਪਰ ਸਿੰਧੀ ਕਲਚਰ ਜਿਹੜਾ ਪੁਰਾਣਾ ਕਿਉਂ ਗਾਇਬ ਹੋਇਆ? ਕਿਉਂਕਿ ਪੋਲੀਟੀਕਲ ਆਈਡੈਂਟੀਟੀ ਨਹੀਂ ਹੈ। ਤੇ ਤੁਸੀਂ ਆਪਣੀ ਪੋਲੀਟੀਕਲ ਆਈਡੈਂਟੀਟੀ ਲੱਭਦੇ ਹੋ। 47 ਤੋਂ ਬਾਅਦ ਉਹਨਾਂ ਨੂੰ ਲੱਗਿਆ ਵੀ ਸਿੱਖ ਤਾਂ ਖੁਦ ਆਪਣੀ ਆਈਡੈਂਟੀਟੀ ਦੇ ਲਈ ਸਟਰਗਲ ਕਰ ਰਹੇ ਨੇ ਔਰ ਸਿੰਧੀ ਵਪਾਰੀ ਨੇ, ਮਨੀ ਮੇਕਰ ਨੇ, ਪੂਰੇ ਟਰੇਡਰ ਨੇ, ਤੇ ਉਹ ਕਦੇ ਵੀ ਘਾਟੇ ਦਾ ਸੌਦਾ ਤਾਂ ਉਹਨਾਂ ਨੇ ਕਰਨਾ ਨਹੀਂ ਸੀ। ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਹੀ ਜੁਆਇਨ ਕਰੋ ਜਿਹੜੇ ਜੇਤੂ ਨੇ। ਹਾਲਾਂਕਿ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੱਡੇ ਸਕਾਲਰ ਵੀ ਜਿਵੇਂ ਗੋਬਿੰਦ ਸਿੰਘ ਮਨ ਸੁਖਾਨੀ ਔਰ ਬਹੁਤ ਵਾਰੀ ਜਿਹਦੇ ਨਾਂ ਨਾਲ ਆਨੀ ਲੱਗਾ ਹੋਏ, ਉਹ ਮੋਸਟਲੀ ਸਿੰਧੀ ਹੁੰਦੇ ਨੇ। ਮਨ ਸੁਖਾਨੀ, ਅਡਵਾਨੀ, ਅਡਾਨੀ, ਜੇਠ ਮਲਾਨੀ, ਇਹ ਸਾਰੇ। ਹੁਣ ਜਿਵੇਂ ਜੇਠ ਮਲਾਨੀ ਸੀ, ਬੀਜੇਪੀ ਦਾ ਵਾਈਸ ਪ੍ਰੈਜ਼ੀਡੈਂਟ ਸੀ। LK ਅਡਵਾਨੀ, ਇਹ ਵੀ ਸਿੰਧੀ ਸੀ। ਹਾਲਾਂਕਿ ਉਹਦੇ ਨੂੰਹ ਨੇ ਇਲਜ਼ਾਮ ਲਾਇਆ ਸੀ ਜੀ ਇਹ ਤਾਂ ਹਿੰਦੂ ਵੀ ਨਹੀਂ ਹੈ, ਤਾਂ ਰੋਜ਼ਾਨਾ ਜਾਪ ਸਾਹਿਬ ਦਾ ਤੇ ਜਪਜੀ ਸਾਹਿਬ ਦਾ ਪਾਠ ਕਰਦਾ। ਹਾਲਾਂਕਿ ਅਡਵਾਨੀ ਦਾ ਅਦਰਵਾਈਜ਼ ਰੋਲ ਦੇਖੋ ਕੀ ਰਿਹਾ। ਪਰ ਮੈਂ
ਉਹਨਾਂ ਦਾ ਇਹ ਜਵਾਬ ਦੇਣਾ ਚਾਹੁੰਦਾ ਵੀ ਇਹ ਕਿਉਂ ਇਸ ਪਾਸੇ ਝੁਕੇ। ਬਟ ਪੋਲੀਟੀਕਲੀ ਆਈ ਹੈਵ ਨੋਟਿਸ ਦੈਟ ਸਿੰਧੀਜ਼ ਵਿਚ ਸਟਾਰਟਡ ਲਿਵਿੰਗ ਇਨ ਇੰਡੀਆ ਆਫਟਰ 1947 ਕੁਇਕਲੀ ਐਕਸੈਪਟਡ ਸਲੇਵਰੀ, ਔਰ ਇਹ ਮੈਂ ਆਲਰੇਡੀ ਪੜ੍ਹ ਦਿੱਤਾ। ਫਿਰ ਇੰਪॉर्टेंट थिंग I have noticed that big names of Hindu Sindhis or Sindhis living in India like Ambani, Adani, Advani, more than ending surnames Ani, which you are familiar, stood against Sikhs and supported provoked Indian government against Sikhs and Muslims, and also played a crucial political role in June-November 1984 Sikh genocide and in destruction of Babri Masjid, and also helped Indian government to promote Hindutva. ਇਹ ਇਵੇਂ ਹੀ ਹੈ। ਇਹ ਮੁਸਲਮਾਨਾਂ 'ਚ ਵੀ ਇਹ ਕਿਹਾ ਜਾਂਦਾ ਵੀ ਜਿਹੜਾ ਨਵਾਂ ਮੁਸਲਮਾਨ ਬਣਦਾ ਹੈ ਉਹ ਬਾਂਗ ਬਾਕੀਆਂ ਨਾਲੋਂ ਵੀ ਉੱਚੀ ਦਿੰਦਾ ਹੈ, ਇਹ ਸਾਬਤ ਕਰਨ ਲਈ ਵੀ ਮੈਂ ਅਸਲੀ ਮੁਸਲਮਾਨ ਹੈ। ਸੋ ਇਹੀ ਹਾਲ ਇਹਨਾਂ ਹਿੰਦੂ ਸਿੰਧੀਆਂ ਦਾ ਵੀ, ਅਡਾਨੀ ਅਡਵਾਨੀ ਜੋ ਵੀ ਇਹਨਾਂ ਸਾਰਿਆਂ ਦਾ, ਇਹ ਉਹਦੇ 'ਚ ਵੜ ਕੇ RSS ਦੇ ਵਿੱਚ BJP 'ਚ ਇਹੀ ਸਾਬਤ ਕਰਨਾ ਚਾਹੁੰਦੇ ਸੀ ਵੀ ਅਸੀਂ ਤੁਹਾਡੇ ਨਾਲੋਂ ਬਿਹਤਰ ਹਿੰਦੂ ਹਾਂ। ਔਰ ਇਹ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਵੀ so I would like you to discuss on this topic that how you see that whole scenario or relation role of Sindhis starting from 1947 to current era with Sikh politically and historically. So मैं अपने ਵੱਲੋਂ explain ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ultimately ਜਿਹੜਾ ਜ਼ੋਰਾਵਰਾਂ ਦਾ 3700 ਹੁੰਦਾ, ਜਿਨ੍ਹਾਂ ਦੇ ਕੋਲ ਪਾਵਰ ਆਈ, ਪੈਸਾ ਤੇ ਇਹਨਾਂ ਕੋਲ ਸੀ, ਵਪਾਰੀ ਸੀ, ਤੇ ਇਹਨਾਂ ਨੂੰ ਜੇ ਰੈਕਗਨੀਸ਼ਨ ਚਾਹੀਦੀ ਸੀ ਤੇ ਇਹਨਾਂ ਨੂੰ ਇਹ ਨਜ਼ਰ ਆਇਆ ਕਿ ਭਾਈ ਸਾਡੇ ਲਈ BJP ਜਾਂ RSS ਤੋਂ ਵਧੀਆ ਕੋਈ ਨਹੀਂ। ਗੁਰਬਾਣੀ ਪੜ੍ਹਦੇ ਰਹੇ, ਅੱਜ ਵੀ ਪੜ੍ਹਦੇ ਨੇ ਉਹਦੇ ਨਾਲ, ਲੇਕਿਨ ਆਈਡੀਓਲੋਜੀਕਲੀ ਉਹ ਖਾਲਸਾ ਆਈਡੈਂਟੀਟੀ ਦੇ ਨਾਲ ਜੁੜਨ ਨਾਲੋਂ ਦੂਸਰੇ ਪਾਸੇ ਗਏ। ਫਿਰ ਉਹਨਾਂ ਨੇ ਆਪਣੀ ਕਹਾਣੀ ਕਹੀ ਹੈ ਕਿ ਵੀ ਉਹਨਾਂ ਨੇ ਕਿਹਾ ਕਿ ਵੀ I apologize from Sikh Qaum on behalf of whole Hindu Sindhi background because of our big leaders' names done a very shameful act by standing against Sikh Qaum, and I am doing my best to liberate Indian occupied Punjab. ਬਾਜ ਸਿੰਘ ਜੀ, ਤੁਹਾਨੂੰ ਕੋਈ ਐਪੋਲੋਜੈਟਿਕ ਹੋਣ ਦੀ ਲੋੜ ਨਹੀਂ ਹੈ। ਤੁਸੀਂ ਸੱਚਿਆਰਤਾ ਨਾਲ ਜੁੜੇ ਹੋ, ਸਿੱਖੀ ਪਿਆਰ ਸਿਖਾਉਂਦੀ ਹੈ, ਇਮਾਨਦਾਰੀ, ਆਪਣੇ ਹੱਕਾਂ ਲਈ ਲੜਨ ਦੀ ਗੱਲ, ਔਰ ਤੁਸੀਂ ਇੱਕ ਉਸ ਰਸਤੇ ਤੇ ਤੁਰੇ ਹੋ ਔਰ ਸਾਬਤ ਕਦਮਾਂ ਨਾਲ ਤੁਰੇ ਰਹੋ। ਔਰ ਫਿਰ ਉਹਨਾਂ ਨੇ ਕਿਹਾ ਕਿ ਬਈ ਮੈਨੂੰ ਜਿਹੜੀਆਂ ਪ੍ਰੋਬਲਮਸ ਫੇਸ ਹੁੰਦੀਆਂ ਨੇ ਕਿ ਮੈਂ ਗਵਰਨਮੈਂਟ ਸਰਵੈਂਟ ਹੈ, ਆਈ ਕਾਂਟ ਏਬਲ ਟੂ ਟਾਕ ਫੁੱਲੀ ਔਰ ਓਪਨਲੀ ਅਗੇਂਸਟ ਗਵਰਨਮੈਂਟ ਪਬਲਿਕਲੀ। ਤੁਹਾਨੂੰ ਬੋਲਣ ਦੀ ਲੋੜ ਵੀ ਨਹੀਂ ਹੈ, ਤੁਹਾਡੇ ਨਿਆਣੇ ਵੀ ਹੋਣਗੇ, ਬੱਚੇ ਪਾਲੋ, ਆਪਣਾ ਸਿੱਖੀ ਜੀਵਨ ਜੀਓ। ਮੋਸਟ ਸਿੱਖਸ trapped under Hindutva, Brahmanvad ideology, living essentially in Madhya Pradesh or anywhere else in India except Punjab, not at all interested in Khalistan and also not supporting. ਇਹ ਇਕੱਲੇ ਤੁਹਾਡੇ ਸੂਬੇ ਜਾਂ ਦੂਜਿਆਂ 'ਚ ਨਹੀਂ, ਪੰਜਾਬ 'ਚ ਵੀ ਤੁਹਾਨੂੰ ਇਸ ਨਸਲ ਦੇ ਲੋਕ ਮਿਲ ਜਾਣਗੇ। ਇਹਨੂੰ ਹੀ ਸਲੇਵਰੀ ਕਹਿੰਦੇ ਨੇ ਕਿ ਵੀ ਜਦੋਂ ਤੁਸੀਂ ਈਵਨ ਸਲੇਵਰੀ ਨੂੰ ਇੰਜੋਏ ਕਰ ਰਹੇ ਹੁੰਦੇ ਹੋ। ਸੋ ਉਹਨਾਂ ਦਾ ਵੀ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ। ਹਾਂ, ਜਿਹੜੀ ਤੁਸੀਂ ਐਂਡ 'ਚ ਅਰਦਾਸ ਕੀਤੀ ਹੈ ਕਿ ਵੀ ਪੰਜਾਬ ਜਲਦੀ ਲਿਬਰੇਟ ਹੋਏ, ਖਾਲਸਾ ਸਭ ਨੂੰ ਜਸਟਿਸ ਦੇ, ਔਰ ਉਸ ਦੀ ਤੁਸੀਂ ਹਮਾਇਤ ਕਰਦੇ ਹੋ। ਔਰ ਉਹਨਾਂ ਨੇ ਕਿਹਾ ਕਿ ਵੀ ਮੈਨੂੰ ਤੁਸੀਂ ਜ਼ਰੂਰ ਮਿਲੋ ਜਦੋਂ ਖਾਲਿਸਤਾਨ ਲਿਬਰੇਟ ਹੋਇਆ, ਉਸ ਤੋਂ ਪਹਿਲਾਂ ਵੀ ਅਸੀਂ ਮਿਲ ਸਕਦੇ ਹਾਂ, ਤੁਸੀਂ ਅਮਰੀਕਾ ਆਓ। ਔਰ ਸਰਟਨਲੀ ਜਿਹੜਾ ਤੁਹਾਡੀਆਂ ਭਾਵਨਾਵਾਂ ਦੀ ਅਸੀਂ ਕਦਰ ਕਰਦੇ ਹਾਂ। ਔਰ ਇਹ ਉਹਨਾਂ ਨੇ ਥੱਲੇ ਭੁੱਲ ਚੁੱਕ ਮਾफ़ ਕਰਨਾ ਜੀ, ਰਾਜ ਕਰੇਗਾ ਖਾਲਸਾ, ਖਾਲਿਸਤਾਨ जिंदाबाद, ऑल ट्रू गुरसिख्स जिंदाबाद, ऑल खालिस्तानी सपोर्टर्स जिंदाबाद, और हिंदू केसाधारी गुलाम सिख मुर्दाबाद। ਤੇ ਆਪਣੇ ਨਾਂ ਨਾਲ ਉਹਨਾਂ ਨੇ ਲਿਖਿਆ ਬਾਜ ਸਿੰਘ, ਸਲੇਵ ਆਫ ਸਲੇਵਸ ਆਫ ਗੁਰੂ ਨਾਨਕ ਸਾਹਿਬ ਜੀ। ਬਿਲਕੁਲ ਬਿਲਕੁਲ। ਸੋ ਬਹੁਤ ਬਹੁਤ ਸ਼ੁਕਰੀਆ ਬਾਜ ਸਿੰਘ। ਸੋ ਹੁਣ ਆਪਾਂ ਆਪਣੇ ਵਿਊਅਰਸ ਕੋਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।